ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 14 ਮਾਰਚ 2021 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਮਵਾਦ, ਸੁਨਹਿਰੀ ਮਤਨ, ਮਤੀ। ਤੁਸੀਂ ਪਹਿਲਾਂ ਰੱਬ ਦੀ ਬਾਦਸ਼ਾਹੀ ਤੇ ਉਹਦੀ ਰਾਸਤਬਾਜ਼ੀ ਨੂੰ ਲੱਭੋ ਤੇ ਇਹ ਸਾਰੀਆਂ ਸ਼ੈਵਾਂ ਵੀ ਤੁਹਾਨੂੰ ਮਿਲ ਜਾਣਗੀਆਂ। ਜਵਾਬੀ ਪੜ੍ਹਾਈ। ਜ਼ਬੂਰ। ਰੱਬ ਮੇਰਾ ਚੁਪਾਨ ਏ, ਮੈਨੂੰ ਘਾਟਾ ਨਹੀਂ ਹੋਵੇਗਾ। ਉਹ ਮੈਨੂੰ ਹਰੀਆਂ ਹਰੀਆਂ ਚਰਾਗਾਹਾਂ ਉੱਤੇ ਬਿਠਾਉਂਦਾ ਏ। ਉਹ ਮੈਨੂੰ ਸਕੂਨ ਵਾਲੇ ਚਸ਼ਮਿਆਂ ਦੇ ਕੋਲ ਲੈ ਜਾਂਦਾ ਏ। ਉਹ ਮੇਰੀ ਜਾਨ ਨੂੰ ਬਹਾਲ ਕਰਦਾ ਏ। ਉਹ ਮੈਨੂੰ ਆਪਣੇ ਨਾਂ ਦੇ ਪਾਰੋਂ ਸੱਚਾਈ ਦੀਆਂ ਰਾਹਾਂ ਉੱਤੇ ਲੈ ਜਾਂਦਾ ਏ। ਬਲਕਿ ਭਾਵੇਂ ਮੌਤ ਦੇ ਪਰਛਾਵੇਂ ਵਾਲੀ ਵਾਦੀ ਵਿੱਚੋਂ ਮੇਰਾ ਲੰਘਣਾ ਹੋਵੇ, ਮੈਂ ਕਿਸੇ ਬਲਾ ਤੋਂ ਨਹੀਂ ਡਰਾਂਗਾ, ਕਿਉਂ ਜੇ ਤੂੰ ਮੇਰੇ ਨਾਲ ਏ। ਤੇਰੇ ਅੱਸਾਂ ਤੇ ਤੇਰੀ ਲਾਠੀ ਨਾਲ ਮੈਨੂੰ ਤਸੱਲੀ ਏ। ਤੂੰ ਮੇਰੇ ਵੈਰੀਆਂ ਦੇ ਸਾਹਮਣੇ ਮੇਰੇ ਅੱਗੇ ਦਸਤਰਖਾਨ ਵਿਛਾਉਣਾ ਏ। ਤੂੰ ਮੇਰੇ ਸਿਰ ਉੱਤੇ ਤੇਲ ਮਲਦਾ ਏ। ਮੇਰਾ ਪਿਆਲਾ ਭਰ ਜਾਂਦਾ ਏ। ਬੇਸ਼ੱਕ ਚੰਗਿਆਈ ਤੇ ਰਹਿਮਤ ਸਾਰੀ ਉਮਰ ਮੇਰੇ ਨਾਲ ਨਾਲ ਰਹਿਣਗੀਆਂ ਤੇ ਮੈਂ ਹਮੇਸ਼ਾ ਰੱਬ ਦੇ ਘਰ ਵਿੱਚ ਸਕੂਨ ਕਰਾਂਗਾ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਖੁਦਾਵੰਦ ਉੱਤੇ ਤਵੱਕਲ ਕਰ ਤੇ ਨੇਕੀ ਕਰ, ਮੁਲਕ ਵਿੱਚ ਆਬਾਦ ਰਹਿ ਤੇ ਉਹਦੀ ਵਫਾਦਾਰੀ ਨਾਲ ਪਰਵਰਿਸ਼ ਪਾ। ਖੁਦਾਵੰਦ ਵਿੱਚ ਮਸਰੂਰ ਰਹਿ ਤੇ ਉਹ ਤੇਰੇ ਦਿਲ ਦੀਆਂ ਮੁਰਾਦਾਂ ਪੂਰੀਆਂ ਕਰੇਗਾ। ਆਪਣੀ ਰਾਹ ਖੁਦਾਵੰਦ ਉੱਤੇ ਛੱਡ ਦੇ ਤੇ ਉਹਦੇ ਉੱਤੇ ਤਵੱਕਲ ਕਰ, ਉਹੀ ਸਭ ਕੁਝ ਕਰੇਗਾ। ਸਲਾਤੀਨ। ਤੇ ਅੰਬੀਆਜ਼ਾਦਿਆਂ ਦੀਆਂ ਬੁੱਢੀਆਂ ਵਿੱਚੋਂ ਇੱਕ ਬੁੱਢੀ ਨੇ ਅਲੀਸ਼ਾ ਅੱਗੇ ਮਿੰਨਤ ਕੀਤੀ ਤੇ ਆਖਣ ਲੱਗੀ, ਭਈ ਤੇਰਾ ਖਾਦਮ ਮੇਰਾ ਬੰਦਾ ਮਰ ਗਿਆ ਏ ਤੇ ਤੈਨੂੰ ਪਤਾ ਏ ਭਈ ਤੇਰਾ ਖਾਦਮ ਖੁਦਾਵੰਦ ਤੋਂ ਡਰਦਾ ਸੀ ਤੇ ਹੁਣ ਕਰਜ਼ ਲੈਣ ਵਾਲਾ ਆਇਆ ਏ ਭਈ ਮੇਰੇ ਦੋਵਾਂ ਪੁੱਤਰਾਂ ਨੂੰ ਲੈ ਜਾਵੇ ਤਾਂ ਜੋ ਉਹ ਗੁਲਾਮ ਬਣਨ। ਅਲੀਸ਼ਾ ਨੇ ਉਹਨੂੰ ਆਖਿਆ, ਮੈਂ ਤੇਰੇ ਲਈ ਕੀ ਕਰਾਂ? ਮੈਨੂੰ ਦੱਸ ਭਈ ਤੇਰੇ ਕੋਲ ਘਰ ਵਿੱਚ ਕੀ ਏ। ਉਹਨੇ ਆਖਿਆ, ਤੇਰੀ ਲੌਂਡੀ ਦੇ ਕੋਲ ਘਰ ਵਿੱਚ ਇੱਕ ਪਿਆਲਾ ਤੇਲ ਦੇ ਇਲਾਵਾ ਕੁਝ ਵੀ ਨਹੀਂ ਏ। ਤਦ ਉਹਨੇ ਆਖਿਆ, ਭਈ ਤੂੰ ਜਾ ਤੇ ਬਾਹਰੋਂ ਆਪਣੇ ਗੁਆਂਢੀਆਂ ਕੋਲੋਂ ਭਾਂਡੇ ਉਧਾਰ ਲੈ ਕੇ ਆ। ਉਹ ਭਾਂਡੇ ਖਾਲੀ ਹੋਣ ਤੇ ਥੋੜ੍ਹੇ ਭਾਂਡੇ ਨਾ ਲਿਆਵੀਂ। ਫੇਰ ਤੂੰ ਆਪਣੇ ਪੁੱਤਰਾਂ ਨੂੰ ਨਾਲ ਲੈ ਕੇ ਅੰਦਰ ਜਾਵੀਂ ਤੇ ਮਗਰੋਂ ਬੂਹਾ ਬੰਦ ਕਰ ਲਵੀਂ ਤੇ ਉਹਨਾਂ ਸਾਰੇ ਭਾਂਡਿਆਂ ਵਿੱਚ ਤੇਲ ਪਾਵੀਂ ਤੇ ਜਿਹੜਾ ਭਰ ਜਾਵੇ ਉਹਨੂੰ ਚੁੱਕ ਕੇ ਪਾਸੇ ਧਰ ਲਵੀਂ। ਫੇਰ ਉਹ ਉਹਦੇ ਕੋਲੋਂ ਟੁਰ ਗਈ ਤੇ ਉਹਨੇ ਆਪਣੇ ਪੁੱਤਰਾਂ ਨੂੰ ਅੰਦਰ ਨਾਲ ਲੈ ਕੇ ਬੂਹਾ ਬੰਦ ਕਰ ਲਿਆ ਤੇ ਉਹ ਉਹਦੇ ਕੋਲ ਲਿਆਉਂਦੇ ਜਾਂਦੇ ਸੀ ਤੇ ਉਹ ਤੇਲ ਭਰਦੀ ਜਾਂਦੀ ਸੀ। ਜਦ ਉਹ ਭਾਂਡੇ ਭਰ ਗਏ ਤੇ ਉਹਨੇ ਆਪਣੇ ਪੁੱਤਰਾਂ ਨੂੰ ਆਖਿਆ, ਮੇਰੇ ਕੋਲ ਇੱਕ ਹੋਰ ਭਾਂਡਾ ਲਿਆਵੋ। ਉਹਨੇ ਉਹਨੂੰ ਆਖਿਆ, ਹੋਰ ਤੇ ਕੋਈ ਭਾਂਡਾ ਨਹੀਂ ਏ। ਤਦ ਤੇਲ ਬੰਦ ਹੋ ਗਿਆ। ਤਦ ਉਹਨੇ ਆ ਕੇ ਰੱਬ ਦੇ ਬੰਦੇ ਨੂੰ ਦੱਸਿਆ। ਉਹਨੇ ਉਹਨੂੰ ਆਖਿਆ, ਜਾ ਤੇਲ ਵੇਚ ਤੇ ਕਰਜ਼ਾ ਵਾਪਸ ਕਰ ਤੇ ਜਿਹੜਾ ਬਾਕੀ ਬਚ ਜਾਵੇ ਉਹਦੇ ਨਾਲ ਤੂੰ ਤੇ ਤੇਰੇ ਪੁੱਤਰ ਗੁਜ਼ਾਰਾ ਕਰੋ। ਯਰਮੀਆ। ਕਿਉਂ ਜੇ ਮੈਂ ਤੁਹਾਡੇ ਹੱਕ ਵਿੱਚ ਆਪਣੇ ਖਿਆਲਾਂ ਨੂੰ ਜਾਣਦਾ ਵਾਂ, ਖੁਦਾਵੰਦ ਆਖਦਾ ਏ, ਯਾਨੀ ਸਲਾਮਤੀ ਦੇ ਖਿਆਲਾਂ ਨੂੰ, ਬੁਰਿਆਈ ਦੇ ਨਹੀਂ, ਤਾਂ ਜੋ ਮੈਂ ਤੁਹਾਨੂੰ ਨੇਕ ਅੰਜਾਮ ਦੀ ਆਸ ਦੇਵਾਂ। ਤਦ ਤੁਸੀਂ ਮੇਰਾ ਨਾਂ ਲਵੋਗੇ ਤੇ ਮੈਥੋਂ ਦੁਆ ਮੰਗੋਗੇ ਤੇ ਮੈਂ ਤੁਹਾਡੀ ਸੁਣਾਂਗਾ ਤੇ ਤੁਸੀਂ ਮੈਨੂੰ ਲੱਭੋਗੇ ਤੇ ਪਾਓਗੇ ਜਦ ਪੂਰੇ ਦਿਲ ਤੋਂ ਮੇਰੇ ਤਾਲਬ ਹੋਵੋਗੇ। ਯੂਹੰਨਾ। ਯਿਸੂ ਪਹਾੜ ਉੱਤੇ ਚੜ੍ਹ ਗਿਆ ਤੇ ਆਪਣੇ ਚੇਲਿਆਂ ਦੇ ਨਾਲ ਉੱਥੇ ਬੈਠਿਆ ਤੇ ਯਹੂਦੀਆਂ ਦੀ ਫਸਹ ਦੀ ਈਦ ਨੇੜੇ ਸੀ। ਫਿਰ ਜਦ ਯਿਸੂ ਨੇ ਆਪਣੀਆਂ ਅੱਖੀਆਂ ਚੁੱਕ ਕੇ ਵੇਖਿਆ ਭਈ ਮੇਰੇ ਕੋਲ ਇੱਕ ਵੱਡਾ ਜੱਥਾ ਆ ਰਿਹਾ ਏ ਤੇ ਫਿਲਪਸ ਨੂੰ ਆਖਿਆ ਭਈ ਅਸੀਂ ਇਹਨਾਂ ਦੇ ਖਾਣ ਲਈ ਕਿੱਥੋਂ ਰੋਟੀਆਂ ਮੁੱਲ ਲਿਆਈਏ। ਪਰ ਉਹਨੇ ਉਹਨੂੰ ਅਜ਼ਮਾਉਣ ਲਈ ਆਖਿਆ ਸੀ, ਕਿਉਂ ਜੇ ਉਹ ਆਪ ਜਾਣਦਾ ਸੀ ਭਈ ਮੈਂ ਕੀ ਕਰਾਂਗਾ। ਫਿਲਪਸ ਨੇ ਉਹਨੂੰ ਜਵਾਬ ਦਿੱਤਾ ਭਈ 200 ਦੇਨਾਰ ਦੀਆਂ ਰੋਟੀਆਂ ਇਹਨਾਂ ਲਈ ਕਾਫੀ ਨਾ ਹੋਣਗੀਆਂ, ਭਈ ਹਰ ਇੱਕ ਨੂੰ ਥੋੜ੍ਹੀ ਜਿਹੀ ਮਿਲ ਜਾਵੇ। ਉਹਦੇ ਚੇਲਿਆਂ ਵਿੱਚੋਂ ਇੱਕ ਨੇ, ਯਾਨੀ ਸ਼ਮੌਨ ਪਤਰਸ ਦੇ ਭਰਾ ਇੰਦਰੀਆਸ ਨੇ ਉਹਨੂੰ ਆਖਿਆ, ਇੱਥੇ ਇੱਕ ਮੁੰਡਾ ਏ ਜਿਹਦੇ ਕੋਲ ਜੌ ਦੀਆਂ 5 ਰੋਟੀਆਂ
ਤੇ 2 ਮੱਛੀਆਂ ਨੇ, ਪਰ ਇਹ ਇੰਨੇ ਲੋਕਾਂ ਵਿੱਚ ਕੀ ਨੇ? ਯਿਸੂ ਨੇ ਆਖਿਆ, ਭਈ ਲੋਕਾਂ ਨੂੰ ਬਿਠਾਓ, ਤੇ ਉਸ ਥਾਂ ਤੇ ਬਹੁਤ ਘਾਹ ਸੀ। ਫਿਰ ਉਹ ਬੰਦੇ ਜਿਹੜੇ ਘੱਟੋ ਘੱਟ 5000 ਸੀ ਬੈਠ ਗਏ। ਯਿਸੂ ਨੇ ਉਹ ਰੋਟੀਆਂ ਲਈਆਂ ਤੇ ਸ਼ੁਕਰ ਕਰਕੇ ਉਹਨਾਂ ਨੂੰ ਜਿਹੜੇ ਬੈਠੇ ਸੀ ਵੰਡ ਦਿੱਤੀਆਂ, ਤੇ ਇਸੇ ਤਰ੍ਹਾਂ ਮੱਛੀਆਂ ਵਿੱਚੋਂ ਜਿੰਨੀਆਂ ਚਾਹੁੰਦੇ ਸੀ ਵੰਡ ਦਿੱਤੀਆਂ। ਜਦ ਉਹ ਰੱਜ ਗਏ ਤੇ ਉਹਨੇ ਆਪਣੇ ਚੇਲਿਆਂ ਨੂੰ ਆਖਿਆ ਵੀ ਬਚੇ ਹੋਏ ਟੁਕੜਿਆਂ ਨੂੰ ਇਕੱਠਾ ਕਰੋ ਤਾਂ ਜੋ ਕੁਝ ਜ਼ਾਇਆ ਨਾ ਹੋਵੇ। ਇਸ ਲਈ ਉਹਨਾਂ ਨੇ ਇਕੱਠਾ ਕੀਤਾ ਤੇ ਜੌ ਦੀਆਂ 5 ਰੋਟੀਆਂ ਦੇ ਟੁਕੜਿਆਂ ਨਾਲ ਜਿਹੜੇ ਖਾਣ ਵਾਲਿਆਂ ਤੋਂ ਬਚੇ ਸੀ 12 ਟੋਕਰੇ ਭਰੇ। ਫਿਰ ਜਿਹੜਾ ਮੌਜਜ਼ਾ ਉਹਨੇ ਵਿਖਾਇਆ ਸੀ ਉਹਨੂੰ ਲੋਕ ਵੇਖ ਕੇ ਆਖਣ ਲੱਗੇ, ਜਿਹੜਾ ਨਬੀ ਜੱਗ ਵਿੱਚ ਆਉਣ ਵਾਲਾ ਸੀ ਸੱਚਮੁੱਚ ਇਹ ਹੀ ਏ। ਯਿਸੂ ਨੇ ਉਹਨਾਂ ਦੇ ਜਵਾਬ ਵਿੱਚ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਵਾਂ ਵੀ ਤੁਸੀਂ ਮੈਨੂੰ ਇਸ ਲਈ ਨਹੀਂ ਲੱਭਦੇ ਵੀ ਮੌਜਜ਼ੇ ਵੇਖੇ, ਬਲਕਿ ਇਸ ਲਈ ਵੀ ਤੁਸੀਂ ਰੋਟੀਆਂ ਖਾ ਕੇ ਰੱਜੇ। ਫਾਨੀ ਖੁਰਾਕ ਲਈ ਮਿਹਨਤ ਨਾ ਕਰੋ, ਬਲਕਿ ਉਸ ਖੁਰਾਕ ਲਈ ਜਿਹੜੀ ਹਮੇਸ਼ਾ ਦੀ ਹਯਾਤੀ ਤੀਕਰ ਬਾਕੀ ਰਹਿੰਦੀ ਏ, ਜਿਹਨੂੰ ਇਬਨ ਆਦਮ ਤੁਹਾਨੂੰ ਦੇਵੇਗਾ। ਰੱਬ ਦਾ ਕੰਮ ਇਹ ਹੈ ਵੀ ਜਿਹਨੂੰ ਉਹਨੇ ਘੱਲਿਆ ਏ ਉਹਦੇ ਉੱਤੇ ਈਮਾਨ ਲਿਆਓ। ਜੋ ਕੁਝ ਪਿਓ ਮੈਨੂੰ ਦਿੰਦਾ ਹੈ ਮੇਰੇ ਕੋਲ ਆ ਜਾਵੇਗਾ, ਤੇ ਜਿਹੜਾ ਕੋਈ ਮੇਰੇ ਕੋਲ ਆਵੇਗਾ ਉਹਨੂੰ ਮੈਂ ਕਦੀ ਕੱਢ ਨਾ ਦੇਵਾਂਗਾ। ਕਿਉਂ ਜੇ ਮੈਂ ਅਸਮਾਨ ਤੋਂ ਇਸ ਲਈ ਨਹੀਂ ਉਤਰਿਆ ਵੀ ਆਪਣੀ ਮਰਜ਼ੀ ਦੇ ਮੁਤਾਬਕ ਅਮਲ ਕਰਾਂ, ਬਲਕਿ ਇਸ ਲਈ ਵੀ ਆਪਣੇ ਘੱਲਣ ਵਾਲੇ ਦੀ ਮਰਜ਼ੀ ਦੇ ਮੁਤਾਬਕ ਅਮਲ ਕਰਾਂ। ਇਸ ਲਈ ਯਹੂਦੀ ਉਹਦੇ ਉੱਤੇ ਬੜਬੜਾਉਣ ਲੱਗੇ। ਉਹਨਾਂ ਨੇ ਆਖਿਆ, ਭਈ ਕੀ ਇਹ ਯੂਸਫ ਦਾ ਪੁੱਤਰ ਯਿਸੂ ਨਹੀਂ, ਜਿਹਦੇ ਪਿਓ ਤੇ ਮਾਂ ਨੂੰ ਅਸੀਂ ਜਾਣਦੇ ਹਾਂ? ਹੁਣ ਇਹ ਕਿਉਂ ਆਖਦਾ ਹੈ ਵੀ ਮੈਂ ਅਸਮਾਨ ਤੋਂ ਉਤਰਿਆ ਵਾਂ? ਯਿਸੂ ਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ, ਆਪਸ ਵਿੱਚ ਨਾ ਬੜਬੜਾਓ। ਮੈਂ ਤੁਹਾਨੂੰ ਸੱਚ-ਸੱਚ ਆਖਦਾ ਵਾਂ ਵੀ ਜਿਹੜਾ ਈਮਾਨ ਲਿਆਉਂਦਾ ਏ ਹਮੇਸ਼ਾ ਦੀ ਹਯਾਤੀ ਉਹਦੀ ਏ। ਹਯਾਤੀ ਦੀ ਰੋਟੀ ਮੈਂ ਵਾਂ। ਜ਼ਿੰਦਾ ਕਰਨ ਵਾਲੀ ਤੇ ਰੂਹ ਏ, ਬਦਨ ਤੋਂ ਕੁਝ ਫਾਇਦਾ ਨਹੀਂ। ਜਿਹੜੀਆਂ ਗੱਲਾਂ ਮੈਂ ਤੁਹਾਨੂੰ ਆਖੀਆਂ ਨੇ ਉਹ ਰੂਹ ਨੇ ਤੇ ਹਯਾਤੀ ਵੀ ਨੇ। ਮੱਤੀ। ਕੋਈ ਬੰਦਾ 2 ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ, ਕਿਉਂ ਜੇ ਜਾਂ ਤੇ ਇੱਕ ਨਾਲ ਵੈਰ ਰੱਖੇਗਾ ਤੇ ਦੂਜੇ ਨਾਲ ਪਿਆਰ, ਜਾਂ ਇੱਕ ਨਾਲ ਮਿਲਿਆ ਰਹੇਗਾ ਤੇ ਦੂਜੇ ਨੂੰ ਨਾਚੀਜ਼ ਸਮਝੇਗਾ। ਤੁਸੀਂ ਰੱਬ ਤੇ ਦੌਲਤ ਦੋਵਾਂ ਦੀ ਸੇਵਾ ਨਹੀਂ ਕਰ ਸਕਦੇ। ਇਸ ਲਈ ਮੈਂ ਤੁਹਾਨੂੰ ਆਖਦਾ ਵਾਂ ਭਈ ਆਪਣੀ ਜਾਨ ਦੀ ਫਿਕਰ ਨਾ ਕਰਿਓ ਵੀ ਅਸੀਂ ਕੀ ਖਾਵਾਂਗੇ ਜਾਂ ਕੀ ਪੀਵਾਂਗੇ, ਤੇ ਨਾ ਆਪਣੇ ਬਦਨ ਦੀ ਭਈ ਕੀ ਪਾਵਾਂਗੇ। ਕੀ ਜਾਨ ਖੁਰਾਕ ਤੋਂ ਤੇ ਬਦਨ ਪੋਸ਼ਾਕ ਤੋਂ ਵੱਧ ਕੇ ਨਹੀਂ? ਹਵਾ ਦੇ ਪਰਿੰਦਿਆਂ ਨੂੰ ਵੇਖੋ, ਨਾ ਬੋਂਦੇ ਨੇ ਨਾ ਵੱਢਦੇ ਨੇ, ਨਾ ਕੋਠੀਆਂ ਵਿੱਚ ਜਮ੍ਹਾਂ ਕਰਦੇ ਨੇ, ਫਿਰ ਵੀ ਤੁਹਾਡਾ ਅਸਮਾਨੀ ਪਿਓ ਉਹਨਾਂ ਨੂੰ ਖਵਾਉਂਦਾ ਹੈ। ਇਸ ਲਈ ਕੱਲ੍ਹ ਦੀ ਫਿਕਰ ਨਾ ਕਰੋ, ਕਿਉਂ ਜੇ ਕੱਲ੍ਹ ਦਾ ਦਿਨ ਆਪਣੇ ਲਈ ਆਪ ਫਿਕਰ ਕਰ ਲਵੇਗਾ। ਅੱਜ ਲਈ ਅੱਜ ਦਾ ਦੁੱਖ ਹੀ ਬਹੁਤ ਹੈ। ਫਿਲਪੀਓਂ। ਖੁਦਾਵੰਦ ਵਿੱਚ ਹਰ ਵੇਲੇ ਖੁਸ਼ ਰਵੋ। ਫਿਰ ਆਖਦਾ ਵਾਂ ਵੀ ਖੁਸ਼ ਰਵੋ। ਤੁਹਾਡੀ ਨਰਮ ਮਜ਼ਾਜੀ ਸਾਰੇ ਬੰਦਿਆਂ ਉੱਤੇ ਜ਼ਾਹਿਰ ਹੋਵੇ। ਖੁਦਾਵੰਦ ਨੇੜੇ ਹੈ। ਕਿਸੇ ਗੱਲ ਦੀ ਫਿਕਰ ਨਾ ਕਰੋ, ਬਲਕਿ ਹਰ ਇੱਕ ਗੱਲ ਵਿੱਚ ਤੁਹਾਡੀਆਂ ਦਰਖਾਸਤਾਂ ਦੁਆ ਤੇ ਮਿੰਨਤ ਦੇ ਰਾਹੀਂ ਸ਼ੁਕਰਗੁਜ਼ਾਰੀ ਦੇ ਨਾਲ ਰੱਬ ਦੇ ਸਾਹਮਣੇ ਪੇਸ਼ ਕੀਤੀਆਂ ਜਾਣ, ਤੇ ਰੱਬ ਦਾ ਇਤਮਾਨ ਜਿਹੜਾ ਸਮਝ ਤੋਂ ਬਿਲਕੁਲ ਬਾਹਰ ਹੈ ਤੁਹਾਡੇ ਦਿਲਾਂ ਤੇ ਖਿਆਲਾਂ ਨੂੰ ਮਸੀਹ ਯਿਸੂ ਵਿੱਚ ਮਹਿਫੂਜ਼ ਰੱਖੇਗਾ। ਹੁਣ ਮੈਂ ਮੀਰ ਬੇਕਰ ਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਹਸਤੀ ਦੀ ਅਸਲੀਅਤ ਤੇ ਤਰਤੀਬ ਨੂੰ ਉਹਦੀ ਸਾਇੰਸ ਵਿੱਚ ਫੜਨ ਲਈ ਉਹ ਸਭ ਕੁਝ ਜਿਹੜਾ ਅਸਲੀ ਏ ਉਹਦੇ ਇਲਾਹੀ ਅਸੂਲ ਦੇ ਤੌਰ ਤੇ ਤੁਹਾਨੂੰ ਰੱਬ ਦਾ ਤਸੱਵੁਰ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ। ਰੂਹ, ਹਯਾਤੀ, ਸੱਚਾਈ, ਪਿਆਰ, ਯਕਸਾਨੀਅਤ ਵਿੱਚ ਜੁੜ ਜਾਂਦੇ ਨੇ, ਤੇ ਇਹ ਸਾਰੇ ਰੱਬ ਦੇ ਰੂਹਾਨੀ ਨਾਂ ਨੇ। ਸਭ ਕੁਝ ਮਵਾਦ, ਜ਼ਹਾਨਤ, ਹਿਕਮਤ, ਹਸਤੀ, ਲਾਫਾਨੀਅਤ, ਵਜ੍ਹਾ ਤੇ ਅਸਰ ਰੱਬ ਨਾਲ ਤਾਲੁਕ ਰੱਖਦੇ ਨੇ। ਮਵਾਦ ਉਹ ਏ ਜਿਹੜਾ ਅਬਦੀ ਏ ਤੇ ਨੇਸਤ ਹੋਣ ਤੇ ਮੁਖਾਲਫਤ ਤੋਂ ਬਚਿਆ ਏ। ਸੱਚਾਈ, ਹਯਾਤੀ ਤੇ ਪਿਆਰ ਮਵਾਦ ਨੇ, ਜਿਵੇਂ ਭਈ ਕਲਾਮ ਇਬਰਾਨੀਆਂ ਵਿੱਚ ਇਹ ਲਫ਼ਜ਼ ਇਸਤੇਮਾਲ ਕਰਦਾ ਏ। ਈਮਾਨ ਉਮੀਦ ਕੀਤੀਆਂ ਹੋਈਆਂ ਸ਼ੈਵਾਂ ਦਾ ਇਤਮਾਦ ਤੇ ਨਾ ਵੇਖੀਆਂ ਜਾਣ ਵਾਲੀਆਂ ਸ਼ੈਵਾਂ ਦਾ ਸਬੂਤ ਏ। ਰੂਹ ਜਿਹੜੀ ਸਿਆਣ, ਜਾਨ ਜਾਂ ਰੱਬ ਲਈ ਦੂਜਾ ਲਫ਼ਜ਼ ਏ, ਕੱਲਾ ਹੀ ਅਸਲੀ ਮਵਾਦ ਏ। ਰੂਹਾਨੀ ਕਾਇਨਾਤ ਜਿਹਦੇ ਵਿੱਚ ਇਨਫਰਾਦੀ ਇਨਸਾਨ ਵੀ ਸ਼ਾਮਲ ਏ, ਇੱਕ ਇਕੱਠਾ ਖਿਆਲ ਏ ਜਿਹੜਾ ਰੂਹ ਦੇ ਇਲਾਹੀ ਮਵਾਦ ਦਾ ਪਰਛਾਵਾਂ ਹੈ।
ਜਿਵੇਂ ਭਈ ਰੱਬ ਅਸਲ ਏ ਤੇ ਇਨਸਾਨ ਇਲਾਹੀ ਸ਼ਕਲੋ ਸੂਰਤ ਏ, ਤੇ ਇਨਸਾਨ ਨੂੰ ਸਿਰਫ ਚੰਗਿਆਈ ਦੇ ਅਸਲ, ਰੂਹ ਦੇ ਅਸਲ, ਨਾ ਭਈ ਮਾਦੇ ਦੀ ਖਾਹਿਸ਼ ਰੱਖਣੀ ਚਾਹੀਦੀ ਏ, ਤੇ ਹਕੀਕਤ ਵਿੱਚ ਇੰਜ ਹੀ ਹੋਇਆ ਏ। ਇਹ ਅਕੀਦਾ ਰੂਹਾਨੀ ਨਹੀਂ ਏ ਭਈ ਇਨਸਾਨ ਦੇ ਕੋਲ ਦੂਜਾ ਮਵਾਦ ਜਾਂ ਸਿਆਣ ਏ, ਤੇ ਇਹ ਪਹਿਲੇ ਹੁਕਮ ਨੂੰ ਤੋੜਦਾ ਏ ਭਈ ਤੂੰ ਇੱਕ ਰੱਬ, ਇੱਕ ਸਿਆਣ ਨੂੰ ਮੰਨੀ। ਮਾਦੀ ਇਨਸਾਨ ਆਪਣੇ ਆਪ ਨੂੰ ਮਾਦੀ ਵਿਖਾਲੀ ਦਿੰਦਾ ਏ, ਜਦ ਕਿ ਇਨਸਾਨ ਸ਼ਬੀਹ, ਖਿਆਲ ਏ। ਫਰੇਬ ਨਜ਼ਰੀ, ਪਾਪ, ਬਿਮਾਰੀ ਤੇ ਮੌਤ ਮਾਦੀ ਫਹਿਮ ਦੀ ਝੂਠੀ ਗਵਾਹੀ ਤੋਂ ਜਨਮ ਲੈਂਦੇ ਨੇ, ਜਿਹੜੀ ਲਾਮਹਿਦੂਦ ਰੂਹ ਦੇ ਮਰਕਜ਼ੀ ਫਾਸਲੇ ਤੋਂ ਬਾਹਰ ਇੱਕ ਫਰਜ਼ੀ ਨਜ਼ਰੀਏ ਤੋਂ ਸਿਆਣ ਤੇ ਅਸਲ ਦੀ ਮੁੜੀ ਹੋਈ ਤਸਵੀਰ ਪੇਸ਼ ਕਰਦੀ ਏ, ਜਿਹਦੇ ਵਿੱਚ ਹਰ ਸ਼ੈ ਉੱਤੋਂ ਲੈ ਕੇ ਹੇਠਾਂ ਤੀਕਰ ਪੁੱਠੀ ਹੋਈ ਹੁੰਦੀ ਏ। ਸ਼ੁਰੂ ਤੋਂ ਅਖੀਰ ਤੀਕਰ ਸਾਰਾ ਕਲਾਮ ਪਾਕ ਮਾਦੇ ਉੱਤੇ ਰੂਹ ਸਿਆਣ ਦੀ ਫਤਹ ਦੇ ਵਾਕਿਆਂ ਨਾਲ ਭਰਿਆ ਹੋਇਆ ਹੈ। ਮੂਸਾ ਨੇ ਸਿਆਣ ਦੀ ਤਾਕਤ ਨੂੰ ਇਹਦੇ ਰਾਹੀਂ ਸਾਬਤ ਕੀਤਾ ਜਿਹਨੂੰ ਇਨਸਾਨ ਮੌਜਜ਼ੇ ਆਖਦਾ ਏ। ਇਸੇ ਤਰ੍ਹਾਂ ਯਸ਼ਵਾ, ਏਲੀਆ ਤੇ ਅਲੀਸ਼ਾ ਨੇ ਵੀ ਕੀਤਾ। ਮਸੀਹੀ ਦੌਰ ਨੂੰ ਅਲਾਮਤਾਂ ਤੇ ਅਜੀਬ ਕੰਮਾਂ ਦੀ ਮਦਦ ਨਾਲ ਵਧਾਇਆ ਗਿਆ ਹੈ। ਮੌਜਜ਼ਾ ਉਹ ਜਿਹੜਾ ਇਲਾਹੀ ਤੌਰ ਤੇ ਫਿਤਰੀ ਹੋਵੇ ਪਰ ਉਹਨੂੰ ਇਨਸਾਨੀ ਤੌਰ ਤੇ ਸਮਝਿਆ ਗਿਆ ਹੋਵੇ। ਇੱਕ ਇਨਸਾਨੀ ਰੁਝਾਨ। ਇੱਕ ਮੌਜਜ਼ਾ ਰੱਬ ਦੇ ਕਾਨੂੰਨ ਨੂੰ ਪੂਰਾ ਕਰਦਾ ਹੈ ਪਰ ਉਸ ਕਾਨੂੰਨ ਨੂੰ ਤੋੜਦਾ ਨਹੀਂ। ਇਹ ਅਸਲੀਅਤ ਆਪ ਮੌਜਜ਼ੇ ਦੀ ਨਿਸਬਤ ਪੁਰਅਸਰਾਰ ਲੱਗਦੀ ਏ। ਨਾਮਨਿਹਾਦ ਮਾਦਨੀਆਤ, ਸਬਜ਼ੀ ਤੇ ਹੈਵਾਨੀ ਮਵਾਦ ਹੁਣ ਆਰਜ਼ੀ ਨਹੀਂ ਜਾਂ ਮਾਦੀ ਢਾਂਚਾ ਨਹੀਂ, ਜਿੰਨਾ ਇਹ ਉਸ ਵੇਲੇ ਸੀ ਜਦ ਸਵੇਰ ਦੇ ਤਾਰਿਆਂ ਨੇ ਇਕੱਠਿਆਂ ਗੀਤ ਗਾਇਆ ਸੀ। ਸਿਆਣ ਨੇ ਹਲੇ ਤੀਕਰ ਖੇਤ ਦਾ ਕੋਈ ਪੌਦਾ ਨਹੀਂ ਲਾਇਆ ਸੀ। ਰੂਹਾਨੀ ਅਰੂਜ ਦੇ ਦੌਰ ਸਿਆਣ ਦੀ ਤਖਲੀਕ ਦੇ ਮੌਸਮ ਤੇ ਦਿਨ ਨੇ, ਜਿਨ੍ਹਾਂ ਵਿੱਚ ਖੂਬਸੂਰਤੀ, ਅਜ਼ਮਤ, ਪਾਕੀਜ਼ਗੀ ਤੇ ਬੇਗੁਨਾਹੀ, ਹਾਂ ਇਲਾਹੀ ਫਿਤਰਤ ਇਨਸਾਨ ਤੇ ਕਾਇਨਾਤ ਵਿੱਚ ਕਦੀ ਨਾ ਮੁੱਕਣ ਲਈ ਜ਼ਾਹਿਰ ਹੁੰਦੇ ਨੇ। ਇਹ ਨਜ਼ਰੀਆ ਭਈ ਰੂਹੀ ਵਾਹਦ ਮਵਾਦ ਤੇ ਖਾਲਕ ਨਹੀਂ ਏ, ਇੱਕ ਵਹਦਤੁਲ ਵਜੂਦ ਦੀ ਕਦਾਮਤ ਪਸੰਦੀ ਏ, ਜਿਹੜੀ ਬਿਮਾਰੀ, ਪਾਪ ਤੇ ਮੌਤ ਵਿੱਚ ਪੂਰੀ ਹੁੰਦੀ ਏ। ਇਹ ਬਦਨੀ ਜਾਨ ਤੇ ਮਾਦੀ ਸਿਆਣ ਉੱਤੇ ਇੱਕ ਯਕੀਨ ਏ, ਯਾਨੀ ਉਹ ਜਾਨ ਜਿਹਦੇ ਉੱਤੇ ਬਦਨ ਹੁਕਮਰਾਨੀ ਕਰਦਾ ਏ ਤੇ ਸਿਆਣ ਜਿਹੜੀ ਮਾਦੇ ਵਿੱਚ ਹੁੰਦੀ ਏ। ਇਹ ਅਕੀਦਾ ਇੱਕ ਸਤਹੀ ਵਹਦਤੁਲ ਵਜੂਦੀਅਤ ਏ। ਇਲਾਹੀ ਸਾਇੰਸ ਨਵੀਂ ਮੈਪ ਪੁਰਾਣੀਆਂ ਮਸ਼ਕਾਂ ਵਿੱਚ ਜਾਨ ਨੂੰ ਮਾਦੇ ਵਿੱਚ ਤੇ ਨਾ ਹੀ ਲਾਮਹਿਦੂਦ ਨੂੰ ਮਹਿਦੂਦ ਵਿੱਚ ਪਾਉਂਦੀ ਏ। ਜਦੋਂ ਅਸੀਂ ਰੂਹ ਦੀਆਂ ਅਸਲੀਅਤਾਂ ਨੂੰ ਫੜ ਲੈਂਦੇ ਹਾਂ ਤੇ ਸਾਡੇ ਮਾਦੇ ਦੇ ਬਾਰੇ ਝੂਠੇ ਖਿਆਲ ਮੁੱਕ ਜਾਂਦੇ ਨੇ। ਪੁਰਾਣੇ ਅਕੀਦੇ ਨੂੰ ਬਾਹਰ ਕੱਢਣਾ ਚਾਹੀਦਾ ਹੈ, ਨਹੀਂ ਤੇ ਨਵਾਂ ਖਿਆਲ ਵਗ ਜਾਵੇਗਾ ਤੇ ਉਹ ਇਲਹਾਮ ਜਿਹਨੇ ਸਾਡਾ ਨੁਕਤਾ ਨਜ਼ਰ ਬਦਲਣਾ ਏ ਉਹ ਗਵਾਚ ਜਾਵੇਗਾ। ਮਾਦੀ ਖੁਦੀ ਵਿੱਚ ਡੁੱਬ ਕੇ ਅਸੀਂ ਹਯਾਤੀ ਤੇ ਸਿਆਣ ਦੇ ਮਾਦੇ ਨੂੰ ਥੋੜ੍ਹਾ ਜਿਹਾ ਨਕਸ ਕਰਦੇ ਤੇ ਇਹਨੂੰ ਜਾਣ ਲੈਂਦੇ ਹਾਂ। ਮਾਦੀ ਖੁਦੀ ਤੋਂ ਇਨਕਾਰ ਇਨਸਾਨ ਦੀ ਰੂਹਾਨੀ ਤੇ ਹਮੇਸ਼ਾ ਦੀ ਇਨਫਰਾਦੀਅਤ ਦੇ ਬਾਰੇ ਜਾਣਨ ਵਿੱਚ ਮਦਦ ਦਿੰਦਾ ਹੈ, ਤੇ ਮਾਦੇ ਤੋਂ ਜਾਂ ਜਿਨ੍ਹਾਂ ਨੂੰ ਮਾਦੀ ਹਿੱਸਾਂ ਦੀ ਇਸਤਲਾਹ ਦਿੱਤੀ ਗਈ ਏ ਉਹਨਾਂ ਦੇ ਰਾਹੀਂ ਗਲਤ ਇਲਮ ਨੂੰ ਤਬਾਹ ਕਰਦਾ ਹੈ। ਮੁਸ਼ਕਲਾਂ ਇਨਸਾਨ ਨੂੰ ਮਾਦੀ ਅਸਾ ਇੱਕ ਖਸਤਾ ਨਸਲ ਉੱਤੇ ਨਾ ਝੁਕਣਾ ਸਿਖਾਉਂਦੀਆਂ ਨੇ, ਜਿਹੜਾ ਦਿਲ ਵਿੱਚ ਖੁੱਭ ਜਾਂਦਾ ਏ। ਖੁਸ਼ੀ ਤੇ ਖੁਸ਼ਹਾਲੀ ਦੀ ਧੁੱਪ ਵਿੱਚ ਅਸੀਂ ਉਹਦੀ ਨੀਮ ਖਿਆਲੀ ਨਹੀਂ ਰੱਖਦੇ। ਦੁੱਖ ਸਿਹਤ ਬਖਸ਼ ਨੇ, ਵੱਡੀਆਂ ਮੁਸੀਬਤਾਂ ਦੇ ਪਾਰੋਂ ਅਸੀਂ ਬਾਦਸ਼ਾਹਤ ਵਿੱਚ ਦਾਖਲ ਹੁੰਨੇ ਹਾਂ। ਆਜ਼ਮਾਇਸ਼ਾਂ ਰੱਬ ਦੀ ਹਿਫਾਜ਼ਤ ਦਾ ਸਬੂਤ ਨੇ। ਰੂਹਾਨੀ ਤਰੱਕੀ ਮਾਦੀ ਉਮੀਦਾਂ ਦੀ ਮਿੱਟੀ ਵਿੱਚ ਪੈਦਾ ਹੋਣ ਵਾਲੇ ਬੀਜ ਤੋਂ ਨਮੋ ਨਹੀਂ ਪਾਉਂਦੀ, ਬਲਕਿ ਜਦੋਂ ਇਹ ਫਨਾਹ ਹੋ ਜਾਂਦੇ ਨੇ, ਪਿਆਰ ਨਵੇਂ ਸਿਰੇ ਤੋਂ ਰੂਹ ਦੀਆਂ ਉੱਚੀਆਂ ਖੁਸ਼ੀਆਂ ਨੂੰ ਪ੍ਰਵਾਨ ਚੜ੍ਹਾਉਂਦਾ ਏ, ਜਿਹਦੇ ਉੱਤੇ ਧਰਤੀ ਦਾ ਕੋਈ ਦਾਗ ਨਹੀਂ ਹੁੰਦਾ। ਤਜਰਬੇ ਦਾ ਹਰ ਕਾਮਯਾਬ ਮਰਹਲਾ ਇਲਾਹੀ ਚੰਗਿਆਈ ਤੇ ਪਿਆਰ ਦੇ ਨਵੇਂ ਨਜ਼ਰੀਆਤਾਂ ਨੂੰ ਖੋਲ੍ਹਦਾ ਏ। ਕੀ ਤੁਸੀਂ ਇਹ ਆਖਦੇ ਹੋ ਵੀ ਹਲੇ ਵੇਲਾ ਨਹੀਂ ਆਇਆ ਜਿਹਦੇ ਵਿੱਚ ਰੂਹ ਨੂੰ ਮਾਦੀ ਤੇ ਬਦਨ ਨੂੰ ਕਾਬੂ ਵਿੱਚ ਰੱਖਣ ਦੇ ਕਾਬਲ ਸਮਝਿਆ ਜਾਵੇ? ਯਿਸੂ ਨੂੰ ਯਾਦ ਕਰੋ, ਜਿਹਨੇ ਘੱਟੋ ਘੱਟ 19 ਸਦੀਆਂ ਪਹਿਲਾਂ ਰੂਹ ਦੀ ਕੂਵਤ ਨੂੰ ਜ਼ਾਹਰ ਕੀਤਾ ਤੇ ਆਖਿਆ, ਜਿਹੜਾ ਮੇਰੇ ਉੱਤੇ ਈਮਾਨ ਰੱਖਦਾ ਏ ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ। ਤੇ ਜਿਨਨੇ ਇਹ ਵੀ ਆਖਿਆ, ਪਰ ਉਹ ਵੇਲਾ ਆਉਂਦਾ ਏ, ਬਲਕਿ ਹੋਣੀ ਏ, ਭਈ ਸੱਚੇ ਪਰਸਤਾਰ ਪਿਓ ਦੀ ਪ੍ਰਸਤਸ਼ ਰੂਹ ਤੇ ਸਚਿਆਈ ਨਾਲ ਕਰਨਗੇ। ਪੌਲੂਸ ਨੇ ਆਖਿਆ, ਵੇਖੋ ਹੁਣ ਕਬੂਲੀਅਤ ਦਾ ਵੇਲਾ ਏ, ਵੇਖੋ ਇਹ ਮੁਕਤੀ ਦਾ ਦਿਨ ਏ। ਹਰ ਕਿਸੇ ਲਈ ਇਹ ਫੈਸਲਾ ਕਰਨ ਦਾ ਵੇਲਾ ਏ ਭਈ ਆਇਆ ਇਹ ਫਾਨੀ ਸਿਆਣ ਏ ਜਾਂ ਲਫਾਨੀ ਸਿਆਣ ਏ ਜਿਹੜੀ ਵਜ੍ਹਾ ਬਣਦੀ ਏ। ਸਾਨੂੰ ਮਾਬਾਦੁਲ ਤਿੱਬਿਆਤੀ ਸਾਇੰਸ
ਤੇ ਇਹਦੇ ਇਲਾਹੀ ਅਸੂਲ ਲਈ ਮਾਦੇ ਦੀਆਂ ਬੁਨਿਆਦਾਂ ਨੂੰ ਤਰਕ ਕਰਨਾ ਚਾਹੀਦਾ ਹੈ। ਜੋ ਕੁਝ ਵੀ ਉਸ ਤਸੱਵੁਰ ਦੀ ਮੁਸ਼ਾਬਤ ਫਰਾਹਮ ਕਰਦਾ ਹੈ ਜਿਹਦੇ ਉੱਤੇ ਇਹਦੇ ਅਸੂਲ ਦੀ ਹੁਕਮਰਾਨੀ ਹੁੰਦੀ ਹੈ, ਉਹ ਜ਼ਰੂਰੀ ਖਿਆਲ ਨੂੰ ਵੀ ਫਰਾਹਮ ਕਰਦਾ ਹੈ। ਹੁਣ ਤੀਕਰ ਦਾ ਵਧੀਆ ਆਵਾਜ਼ ਜਿਹਦੀ ਤਾਲੀਮ ਦਿੱਤੀ ਗਈ ਹੈ, ਉਹ ਸਚਾਈ ਹੈ ਜਿਹਦਾ ਇਜ਼ਹਾਰ ਤੇ ਮਸ਼ਕ ਪਾਪ, ਬਿਮਾਰੀ ਤੇ ਮੌਤ ਦੀ ਤਬਾਹੀ ਨਾਲ ਹੋਇਆ ਹੈ। ਇਹ ਸਾਰਾ ਕੁਝ ਜਾਣਦਿਆਂ ਹੋਏ ਤੇ ਇਹਦੇ ਨਾਲ ਇਹ ਵੀ ਜਾਣਦਿਆਂ ਹੋਏ ਭਈ ਸਾਡੀ ਇੱਕ ਰਗਬਤ ਸਾਡੇ ਅੰਦਰ ਆਲਾ ਏ ਤੇ ਉਹ ਸਾਡੀਆਂ ਹਯਾਤੀਆਂ ਵਿੱਚ ਅੱਗੇ ਵੱਧਦੀ ਏ। ਯਿਸੂ ਨੇ ਆਖਿਆ, ਕੋਈ ਬੰਦਾ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ। ਅਸੀਂ ਝੂਠੀਆਂ ਬੁਨਿਆਦਾਂ ਉੱਤੇ ਮਹਿਫੂਜ਼ ਮਕਾਨ ਨਹੀਂ ਬਣਾ ਸਕਦੇ। ਸੱਚਾਈ ਇੱਕ ਨਵੀਂ ਮਖਲੂਕ ਬਣਾਉਂਦੀ ਏ ਜਿਹਦੇ ਵਿੱਚ ਪੁਰਾਣੀਆਂ ਸ਼ੈਵਾਂ ਜਾਂਦੀਆਂ ਰਹਿੰਦੀਆਂ ਨੇ ਤੇ ਸਾਰੀਆਂ ਸ਼ੈਵਾਂ ਨਵੀਆਂ ਹੋ ਜਾਂਦੀਆਂ ਨੇ। ਮਾਬਾਦੁਲ ਤਿਬੀਆਤ ਤੋਂ ਉੱਚੀ ਹੁੰਦੀ ਏ ਤੇ ਮਾਦਾ ਮਾਬਾਦੁਲ ਤਿਬੀਆਤੀ ਹਾਤਿਆਂ ਜਾਂ ਨਤੀਜਿਆਂ ਵਿੱਚ ਨਹੀਂ ਵੜਦਾ। ਮਾਬਾਦੁਲ ਤਿਬੀਆਤ ਦੀ ਜਮਾਤਬੰਦੀ ਇੱਕ ਬੁਨਿਆਦ ਉੱਤੇ ਕਾਇਮ ਹੁੰਦੀ ਏ, ਯਾਨੀ ਇਲਾਹੀ ਸਿਆਣ ਉੱਤੇ। ਮਾਬਾਦੁਲ ਤਿਬੀਆਤ ਸ਼ੈਵਾਂ ਨੂੰ ਖਿਆਲਾਂ ਵਿੱਚ ਬਦਲਦੀ ਏ, ਫਹਿਮ ਦੀਆਂ ਸ਼ੈਵਾਂ ਨੂੰ ਰੂਹ ਦੇ ਖਿਆਲਾਂ ਦੇ ਨਾਲ ਬਾਹਮ ਵਟਾਉਂਦੀ ਏ। ਇਹ ਖਿਆਲ ਪੂਰੇ ਤੌਰ ਤੇ ਅਸਲੀ ਤੇ ਰੂਹਾਨੀ ਜ਼ਮੀਰ ਲਈ ਠੋਸ ਹੁੰਦੇ ਨੇ ਤੇ ਇਹਨਾਂ ਨੂੰ ਮਾਦੀ ਫਹਿਮ ਦੀਆਂ ਸ਼ੈਵਾਂ ਤੇ ਖਿਆਲਾਂ ਉੱਤੇ ਇਹੀ ਫੌਕੀਅਤ ਹਾਸਲ ਏ, ਉਹ ਚੰਗੇ ਤੇ ਹਮੇਸ਼ਾ ਦੇ ਹੁੰਦੇ ਨੇ। ਬਦਨ ਤੋਂ ਹਟ ਕੇ ਸੱਚਾਈ ਤੇ ਮੁਹੱਬਤ, ਸਾਰੀ ਖੁਸ਼ੀ, ਹਮਾਂਗੀ ਤੇ ਲਾਫਾਨੀਅਤ ਦੇ ਅਸੂਲ ਨੂੰ ਵੇਖੀਏ। ਬਰਦਾਸ਼ਤ, ਚੰਗਿਆਈ ਤੇ ਸੱਚਾਈ ਨੂੰ ਜ਼ੋਰ ਕੇ ਫੜ ਲਵੋ ਤੇ ਤੁਸੀਂ ਉਹਨਾਂ ਨੂੰ ਆਪਣੇ ਖਿਆਲਾਂ ਦੇ ਕਬਜ਼ੇ ਦੇ ਤਨਾਸਬ ਤੋਂ ਆਪਣੇ ਤਜਰਬਿਆਂ ਵਿੱਚ ਲਿਆਵੋਗੇ। ਕਿਉਂ ਜੇ ਰੱਬ ਲਾਮਹਿਦੂਦ, ਕਾਦਰ ਮੁਤਲਕ, ਪੂਰੀ ਹਯਾਤੀ, ਸੱਚਾਈ, ਪਿਆਰ ਹਰ ਇੱਕ ਉੱਤੇ ਤੇ ਸਾਰਿਆਂ ਉੱਤੇ ਹਾਕਮ ਹੈ। ਹੁਣ ਮੈਂ ਮੀਰ ਬੇਕਰ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਸਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।